ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 1 ਅਕਤੂਬਰ 2014 16 ਅੱਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਸਿਆਸੀ ਮੁੱਦਾ। ਸੋ ਅੱਜ ਪਹਿਲਾਂ ਤਾਂ 1 ਅਕਤੂਬਰ ਹੈ, ਗੋਰਿਆਂ ਦੀ ਸੰਗਰਾਂਦ ਹੈ। ਸੋ ਹੋਪ ਕਰਦੇ ਹਾਂ ਵੀ ਇਹ ਸਾਰਾ ਮਹੀਨਾ ਚੰਗਾ ਨਿਕਲੇ। ਇਹੀ ਕਹਿੰਦੇ ਨੇ, ਸੰਗਰਾਂਦ ਨੂੰ ਇਹੀ ਮੰਗਦੇ ਨੇ, ਬਾਕੀ 29 ਦਿਨ ਭੁੱਲ ਜਾਂਦੇ ਆ। ਜੀ ਜੀ। ਇਹ ਦਿਨ ਬੜੇ ਹੈਕਟਿਕ ਸੀ ਔਰ ਮੈਂ ਅੱਜ ਡਿਫਰੈਂਟ ਰੇਡੀਓ ਪ੍ਰੋਗਰਾਮਸ ਵੀ ਇਹ ਕਿਹਾ ਕਿ ਇਹਨਾਂ ਦਿਨਾਂ ਨੇ ਮੈਨੂੰ ਆਪਣੀ ਕੌਮ ਦੇ ਉੱਤੇ ਹੋਰ ਵੀ ਫਖਰ ਕਰਨ ਦਾ ਬਲ ਦਿੱਤਾ ਹੈ। ਔਰ ਮੈਂ ਮਹਿਸੂਸ ਕਰਦਾ ਕਿ ਬਹੁਤ ਵਾਰ ਕੁਛ ਐਸਾ ਵੀ ਵਾਪਰਦਾ ਜਿਹੜਾ ਉਪਰਾਮਤਾ ਵਾਲਾ ਹੁੰਦਾ, ਪਰ ਜਿਸ ਤਰੀਕੇ ਨਾਲ ਨਾਰਥ ਅਮਰੀਕਾ ਦੀ ਸਿੱਖ ਕਮਿਊਨਿਟੀ ਨੇ ਨਰਿੰਦਰ ਮੋਦੀ, ਜਿਹਨੂੰ ਬੜਾ ਸ਼ਿੰਗਾਰ ਕੇ ਦੂਲਹਾ ਬਣਾ ਕੇ ਬੜੇ ਬੈਂਡ ਬਾਜੇ, ਗੁਜਰਾਤੀ ਡਾਂਸ, ਗਰਬਾ, ਰਾਸ ਡਾਂਡੀਆ ਜੀ, ਪੂਰਾ ਦੂਲਹਾ ਬਣਾ ਕੇ ਅਮਰੀਕਾ 'ਚ ਸਜਾ ਕੇ ਲਿਆਏ ਸੀ ਕਿ ਪਤਾ ਨਹੀਂ ਕੀ ਵਿਆਹ ਕੇ ਲਿਜਾਏਗਾ। ਉਹ ਇੱਥੋਂ ਵੀ ਖਾਲੀ ਹੱਥ ਗਿਆ, ਲੇਕਿਨ ਸਿੱਖਾਂ ਨੇ ਘੱਟੋ ਘੱਟ ਉਹਨਾਂ ਬਰਾਤ ਵਾਲਿਆਂ ਨੂੰ ਭੱਜਣ 'ਤੇ ਜ਼ਰੂਰ ਮਜਬੂਰ ਕੀਤਾ ਥਾਂ ਥਾਈਂ। ਕਈ ਵਾਰੀ ਉਹਨਾਂ ਬਰਾਤੀਆਂ ਦੇ ਚਿਹਰਿਆਂ ਤੋਂ ਇਹ ਲੱਗਦਾ ਸੀ ਵੀ ਪਤਾ ਨਹੀਂ ਇਹ ਬਰਾਤ ਨਾਲ ਨਹੀਂ ਆਏ ਹੋਏ, ਆਪਣੀ ਮਾਂ ਦੱਬਣ ਆਏ ਨੇ ਜੀ। ਸੋ ਉਹਦੇ ਜਿਹੜੇ 4 ਪਬਲਿਕ ਮੁੱਖ ਪ੍ਰੋਗਰਾਮ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੜੀ ਜਿਹੜਾ ਹਾਈ ਲੈਵਲ ਦੇ ਉੱਤੇ ਐਡਵਰਟਾਈਜ਼ ਕਰਨ ਲਈ, ਉੱਥੋਂ ਦਾ ਸਾਰਾ ਭਾਰਤ ਦਾ ਜਿਹੜਾ ਮੀਡੀਆ ਹੈ ਉਹਨਾਂ ਦੇ ਸਾਰੇ ਚੀਫ ਐਗਜ਼ੈਕਟਿਵ ਇੱਥੇ ਡਰੈਗ ਕੀਤੇ ਹੋਏ ਸੀ। ਇਹ ਵੀ ਉਹਨਾਂ ਨੂੰ ਹਦਾਇਤ ਸੀ ਵਨ ਲਾਈਨਰ ਕਿ ਬਸ ਐਂ ਦਿਖਾਣਾ ਕਿ ਮੋਦੀ ਅਮਰੀਕਾ ਦੀ ਧਰਤੀ 'ਤੇ ਉਤਰਿਆ ਅਤੇ ਸਾਰਾ ਅਮਰੀਕਾ ਉਹਦੇ ਸਵਾਗਤ 'ਚ ਕਿਸੇ ਦੇ ਹੱਥਾਂ 'ਚ ਗੁਲਦਸਤਾ ਫੜਿਆ, ਕਿਸੇ ਕੋਲ ਹਾਰ ਫੜਿਆ। ਅਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਉਹ ਹਾਰ ਅਤੇ ਗੁਲਦਸਤਿਆਂ ਵਾਲੇ ਤਾਂ ਕਿਰਾਏ 'ਤੇ ਲਿਆਂਦੇ ਹੋਏ ਨੇ, ਪਰ ਜਿਹੜੇ ਛਿੱਤਰ ਫੜ ਕੇ ਆਏ ਨੇ ਛਿੱਤਰ ਵੀ ਘਰੋਂ ਲੈ ਕੇ ਆਏ ਜੀ। ਸੋ ਉਹਦੇ 'ਚ ਜਿਹੜੇ ਉਸ ਦੇ ਔਰ ਮੀਡੀਆ ਨੇ ਆਪਣੀ ਦਿਆਨਤਦਾਰੀ ਆਪਣੀ ਹਕੂਮਤ ਦੇ ਨਾਲ, RSS ਨਾਲ ਤਾਂ ਪੂਰੀ ਦਿਖਾਈ। ਉਹਨਾਂ ਨੇ ਸਟੋਰੀਜ਼ ਕਿਲ ਕੀਤੀਆਂ ਸਾਰੀਆਂ, ਪਰ ਇਹਦੇ ਬਾਵਜੂਦ ਜਿਹੜਾ ਇੰਟਰਨੈਸ਼ਨਲ ਮੀਡੀਆ ਔਰ ਸੋਸ਼ਲ ਮੀਡੀਆ ਉਹਦੇ 'ਚ ਜਿਹੜੇ ਸਾਰੇ ਫੈਕਟ ਸਾਹਮਣੇ ਆਏ, ਜਿਨ੍ਹਾਂ ਨੇ ਇਸ ਵਾਰ ਜਿੰਨਾ ਇਸ ਮੀਡੀਆ ਦਾ ਪੋਲ ਵੀ ਖੋਲ੍ਹਿਆ ਵੀ ਕਿਵੇਂ ਇਹ ਵਨ ਸਾਈਡਡ ਹੈ। ਔਰ ਇਹ ਈਵਨ ਸਾਡੇ TV 84 ਦੇ ਜਿਹੜਾ ਇੰਟਰਵਿਊ ਵੀ ਕੁਛ ਨੇ ਦਿੱਤੇ ਜਿਹੜੇ ਨਿਰਪੱਖ ਕਿਸਮ ਦੇ ਲੋਕ ਸੀ ਕਿ ਅਸੀਂ ਇਹ ਐਕਸਪੈਕਟ ਨਹੀਂ ਸੀ ਕਰਦੇ ਕਿ ਵੀ ਠੀਕ ਹੈ, ਸਹਿਮਤ ਹੋਣਾ ਨਾ ਸਹਿਮਤ ਹੋਣਾ ਇਹ ਵੱਖਰੀ ਲਾਈਨ ਹੈ, ਕਿ ਜਦੋਂ ਮੀਡੀਆ ਇੱਦਾਂ ਇੱਕ ਬਾਇਸਡ ਪੋਜੀਸ਼ਨ ਲੈ ਲੈਂਦਾ ਫਿਰ ਉਹ ਮੀਡੀਆ ਕਾਹਦਾ, ਫਿਰ ਤਾਂ ਉਹ ਉਹਨਾਂ ਦੇ ਪਾਰਟੀ ਵਰਕਰ ਹੀ ਨੇ। ਜੀ ਬਿਲਕੁਲ। ਸੋ ਨਰਿੰਦਰ ਮੋਦੀ ਦੀਆਂ 4 ਜਿਹੜੀਆਂ ਮੇਜਰ ਇੰਗੇਜਮੈਂਟ ਸੀ ਜਿਨ੍ਹਾਂ ਦਾ ਜ਼ਿਕਰ ਅਸੀਂ ਪਿਛਲੇ ਫਰਾਈਡੇ ਦੇ ਸ਼ੋਅ 'ਚ ਕੀਤਾ ਸੀ, ਜਿਹਦੇ 'ਚ ਅਸੀਂ ਕੌਮ ਦੀ ਜਿਹੜੀ ਹੈ ਉਹ ਸ਼ਲਾਘਾ ਕੀਤੀ ਸੀ। ਔਰ ਉਦੋਂ ਤੱਕ ਕਿਉਂਕਿ ਇਹ ਸਪੋਜੀਸ਼ਨ ਸੀ ਵੀ ਆਹ ਹੁਣ ਸਮਨਸ ਵਾਲੀ ਗੱਲ ਸਾਹਮਣੇ ਆ ਚੁੱਕੀ ਸੀ, ਉਹਦਾ ਮੈਂ ਜ਼ਿਕਰ ਨਹੀਂ ਕਰਾਂਗਾ ਕਿ ਕਿਵੇਂ ਨਿਊਯਾਰਕ ਕੋਰਟ ਨੇ ਉਸ ਨੂੰ ਸੰਮਨ ਜਾਰੀ ਕੀਤੇ। ਉਸ ਤੋਂ ਬਾਅਦ ਸੈਚਰਡੇ ਦਾ ਜਿਹੜਾ ਪ੍ਰੋਟੈਸਟ ਸੀ 27 ਤਰੀਕ ਦਾ, ਉਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ 'ਚ ਨਰਿੰਦਰ ਮੋਦੀ ਨੇ ਬੋਲਣਾ ਸੀ, ਉਹਦੇ ਬਾਹਰ ਕਸ਼ਮੀਰੀ ਜਥੇਬੰਦੀਆਂ ਨੇ ਹੀ ਔਰਗੇਨਾਈਜ਼ ਕੀਤਾ ਹੋਇਆ ਸੀ। ਪਰ ਅਸੀਂ ਨਿਕ ਆਫ ਟਾਈਮ ਇਹ ਡਿਸਾਈਡ ਕੀਤਾ ਵੀ ਅਸੀਂ ਉਹਦੇ 'ਚ ਪਾਰਟਿਸਿਪੇਟ ਕਰੀਏ ਔਰ ਅਸੀਂ ਗਏ, ਉਸ ਨੂੰ ਐਡਰੈਸ ਵੀ ਕੀਤਾ। ਔਰ ਜਿਸ ਤਰੀਕੇ ਨਾਲ ਕਸ਼ਮੀਰੀਆਂ ਨੇ ਸਾਨੂੰ ਵੈਲਕਮ ਕੀਤਾ ਔਰ ਸਾਡੀ ਮੌਜੂਦਗੀ ਨੇ ਜਿਹੜਾ ਬਿਲਕੁਲ ਅਕਰੋਸ ਦਾ ਲਾਈਨ ਹੀ ਦੂਜੇ ਪਾਸੇ ਪ੍ਰੋ ਮੋਦੀ ਜਿਹੜੇ ਨੇ ਕਿਰਾਏ ਦੀ ਭੀੜ ਇਕੱਠੀ ਕਰਕੇ ਲਿਆਂਦੀ ਹੋਈ ਸੀ, ਜਿਵੇਂ ਉਹ ਰੈਟਲ ਹੋਏ, ਜਿਵੇਂ ਉਹਨਾਂ ਨੂੰ ਤਕਲੀਫ ਹੋਈ। ਇਹ ਜਿਹਨੂੰ ਕਹਿੰਦੇ ਨੇ ਕਿ ਵੀ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ, ਇਹ ਕਹਿਣ ਨਾਲ ਗੱਲ ਨਹੀਂ ਬਣ ਸਕਦੀ, ਇਹ ਦੇਖੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿੱਖ ਮੁਸਲਮਾਨ ਦਾ ਜਾਂ ਖਾਲਿਸਤਾਨ ਔਰ ਕਸ਼ਮੀਰ ਦੇ ਕਨਸੈਪਟ ਦਾ ਟੁਗੈਦਰ ਹੋਣਾ ਇਹਨਾਂ ਨੂੰ ਕਿੰਨੀ ਤਕਲੀਫ ਦਿੰਦਾ। ਔਰ ਉਸ ਮੌਕੇ 'ਤੇ ਸਾਡੇ ਵੱਲੋਂ ਜਿਹੜਾ ਭਾਸ਼ਣ ਜਾਂ ਜਿਹੜੀ ਬਰੀਫਿੰਗ ਦਿੱਤੀ ਗਈ ਉਸ ਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ। ਸਾਡੇ TV 84 'ਤੇ ਜਿਉਂ ਹੀ ਉਹ ਆਈ ਵਿਦਇਨ ਆਵਰਸ ਜਿਹੜਾ ਉਹ ਥਾਊਜ਼ੈਂਡਸ ਉਸ ਦੇ ਉੱਤੇ ਵਿਜ਼ਿਟਰ ਸੀ। ਔਰ ਹੁਣ ਵੀ ਕਈ ਕਸ਼ਮੀਰੀਆਂ ਔਰ ਪਾਕਿਸਤਾਨੀ ਔਰ ਦੂਸਰਿਆਂ ਨੇ ਜਿਹੜੇ ਆਪਣੀਆਂ ਹਕੂਮਤਾਂ ਤੋਂ ਨਿਰਾਸ਼ ਨੇ ਕਿ ਵੀ ਉਹਨਾਂ 'ਚ ਗਟਸ ਨਹੀਂ ਨੇ, ਹੌਸਲਾ ਨਹੀਂ ਹੈ ਗੱਲ ਕਹਿਣ ਦਾ, ਅਤੇ ਉਹ ਇਹ ਸਮਝਦੇ ਨੇ ਵੀ ਸਿੱਖ ਸਾਡੀ ਪੋਜੀਸ਼ਨ ਨੂੰ ਆਰਟੀਕੂਲੇਟ ਕਰ ਰਹੇ ਨੇ। ਜਿਹੜਾ 28 ਤਰੀਕ ਨੂੰ ਮੈਡੀਸਨ ਸਕੁਏਅਰ ਗਾਰਡਨ 'ਚ ਜਿਹਦਾ ਬਹੁਤ ਵੱਡਾ ਇਹਨਾਂ ਨੇ ਬਣਾਇਆ ਹੋਇਆ ਸੀ ਫੈਸਾਡ,
20,000 ਬੰਦਾ। ਬਾਅਦ 'ਚ ਹੁਣ ਉਹਨਾਂ ਦੇ ਕਈ IRS ਸਕੈਂਡਲ ਵੀ ਨਿਕਲਣੇ ਨੇ ਕਿ ਜੀ ਟਿਕਟਾਂ ਵਿਕ ਗਈਆਂ। ਉਹ ਬਾਅਦ ਸਾਹਮਣੇ ਆਇਆ ਵੀ ਆਮ ਲੋਕਾਂ ਨੂੰ ਤਾਂ ਮੁਫਤ ਦਿੱਤੀਆਂ ਹੋਈਆਂ, ਢੋ ਕੇ ਲਿਆਂਦੇ ਹੋਏ ਨੇ। ਔਰ ਬਿਗ ਉਹ ਅੰਬਾਨੀਜ਼ ਹੋਣ, ਇੱਥੋਂ ਦੇ ਸਿੰਧੀ ਔਰ ਗੁਜਰਾਤੀ ਹੋਣ, ਇਹ ਵੀ ਇੱਕ ਵੱਡਾ ਸਕੈਂਡਲ ਹੋਏਗਾ ਵੀ ਕਿਵੇਂ ਇਹਨਾਂ ਨੇ ਲਾ ਫਲਾਊਟ ਕਰਕੇ ਉਹਨੂੰ ਇੱਕ ਪਬਲਿਕ ਇਵੈਂਟ ਕਹਿ ਕੇ, ਪਬਲਿਕ ਟਿਕਟਾਂ ਕਹਿ ਕੇ ਵੇਚਣ ਦਾ ਯਤਨ ਕੀਤਾ ਹੈ। ਪਰ ਉਹਦੇ 'ਚ ਜਿਹੜੀ ਸੌਫਟ ਮਨੀ ਹੈ ਉਹ ਕਿੱਥੇ ਇਨਵੋਲਵ ਹੈ। ਪਰ ਜਿਹੜਾ ਉਹ ਉਸ ਸਾਰੇ ਇਕੱਠ ਨੂੰ ਚੈਲੰਜ ਕਰਨ ਦੀ ਗੱਲ ਸੀ, ਉਹਨਾਂ ਦੇ ਠੀਕ ਆਪੋਜ਼ਿਟ। ਔਰ ਇਹਦੇ 'ਚ ਸਾਊਥ ਏਸ਼ੀਅਨ ਗਰੁੱਪਸ ਜਿਨ੍ਹਾਂ ਦੇ ਵਿੱਚ ਮੁਸਲਮਾਨ, ਹੈਦਰਾਬਾਦੀ ਵੀ, ਗੁਜਰਾਤੀ ਵੀ, ਦਲਿਤ ਆਰਗੇਨਾਈਜੇਸ਼ਨਸ, ਈਵਨ ਠੀਕ ਸੋਚ ਵਾਲੇ ਹਿੰਦੂ ਵੀ, ਇੱਕ ਹਿੰਦੂ ਸਕਾਲਰ ਬੀਬੀ ਨੇ ਐਡਰੈਸ ਕੀਤਾ ਔਰ ਉਹਨੇ ਕਿਹਾ ਜੀ ਮੈਨੂੰ ਸ਼ਰਮ ਆ ਰਹੀ ਹੈ ਕਿ ਇਹ ਜਿਹੜਾ ਗੁਜਰਾਤ ਦੇ ਵਿੱਚ, ਮੈਂ ਤਾਂ ਇਹ ਮੈਸੇਜ ਦੇਣ ਆਈ ਹਾਂ ਕਿ ਸਾਰੇ ਗੁਜਰਾਤੀ ਹਿੰਦੂ ਇਹਦੇ ਮੋਦੀ ਦੇ ਜਹਾਜ਼ 'ਤੇ ਨਹੀਂ ਚੜ੍ਹੇ ਹੋਏ, ਉਹ ਵੀ ਨੇ ਜਿਹੜੇ ਸੱਚਾਈ ਦੇ ਨਾਲ ਖਲੋਂਦੇ ਨੇ ਜੀ। ਔਰ ਇਸ ਮੈਡੀਸਨ ਸਕੁਏਅਰ ਗਾਰਡਨ ਦੇ ਸਾਹਮਣੇ ਗੈਦਰਿੰਗ 'ਚ ਵੀ ਜਿਹੜੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ, ਸਿੱਖ ਯੂਥ ਆਫ ਅਮਰੀਕਾ ਔਰ ਪੰਥਕ ਲਹਿਰ ਜਿਹੜੀ ਆਰਗੇਨਾਈਜੇਸ਼ਨ ਸੇਵਾ ਸੁਸਾਇਟੀ, ਉਹਨਾਂ ਦੇ ਐਫਰਟ ਦੇ ਨਾਲ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸੀ, ਬੀਬੀਆਂ, ਬੱਚੇ। ਔਰ ਜਿਹੜਾ ਐਂਥੂਜ਼ੀਆਜ਼ਮ ਸੀ ਉਹ ਦੇਖਦਿਆਂ ਹੀ ਬਣਦਾ ਸੀ। ਔਰ ਉਹ ਕਿਉਂਕਿ ਇੱਕ ਸਾਂਝਾ ਫੰਕਸ਼ਨ ਸੀ, ਹਰ ਇੱਕ ਦੇ ਸਪੀਕਰਸ ਡਿਫਰੈਂਟਲੀ ਸੀ। ਸਾਡੇ ਵੱਲੋਂ, ਸਿੱਖਾਂ ਵੱਲੋਂ 2 ਸਪੀਕਰ ਉਹਨਾਂ ਨੇ ਰਿਕਮੈਂਡ ਕੀਤੇ ਹੋਏ ਸੀ। ਸੋ ਉਸ ਗੈਦਰਿੰਗ ਨੂੰ ਵੀ ਮੈਂ ਐਡਰੈਸ ਕੀਤਾ ਹੈ। ਔਰ ਸਾਡੇ ਜਿਹੜੇ ਵੈਬਸਾਈਟ ਮੈਨੇਜ ਕਰਦੇ ਨੇ ਸੱਜਣ, ਉਹ ਕੱਲ੍ਹ ਦੱਸ ਰਹੇ ਸੀ ਜਦੋਂ ਅਸੀਂ ਵਾਸ਼ਿੰਗਟਨ ਤੋਂ ਵਾਪਸ ਆ ਰਹੇ ਸੀ ਕਿ ਉਹ ਸਪੀਚ ਜਿਹੜੀ ਹੈ ਇੱਕ ਦਿਨ ਦੇ ਵਿੱਚ ਸਾਡੇ ਫੇਸਬੁੱਕ ਦੇ ਉੱਤੇ ਜਿਹੜਾ 28,000 ਲੋਕਾਂ ਨੇ ਉਸ ਨੂੰ ਸੁਣਿਆ, ਦੇਖਿਆ, ਉਸ ਨੂੰ ਜਿਹੜਾ ਫਰਦਰ ਸ਼ੇਅਰ ਕੀਤਾ। ਜਿਹੜੇ ਸਾਡੇ ਹੁਣ ਤੱਕ ਦੇ ਜਿੰਨੇ ਕੁ ਵੀ ਨੇ ਉਹਨਾਂ 'ਚ ਸਭ ਤੋਂ ਉੱਪਰ ਦਾ ਨੰਬਰ ਹੈ ਜੀ। ਸੋ ਇਹ ਇਸ ਲਈ ਨਹੀਂ ਕਿ ਕੋਈ ਬਾਕੀ ਇੱਕ ਟਾਈਮਿੰਗ, ਔਰ ਦੂਸਰਾ ਇਹ ਕਿਉਂਕਿ ਜਿਸ ਤਰੀਕੇ ਨਾਲ ਮੋਦੀ ਨੂੰ ਸ਼ਿੰਗਾਰਿਆ ਹੋਇਆ ਸੀ ਔਰ ਬਾਕੀ ਬਹੁਤ ਸਾਰੇ ਦੁਬਕੇ ਬਾਦਲ, ਅਕਾਲੀ ਦਲ, ਦੂਜੇ, ਉਹ ਤਾਂ ਵੈਸੇ ਹੀ ਉਹਨਾਂ ਦੇ ਜਿਹੜੇ ਨੇ ਉਹ ਪੈਰ ਚੱਟਦੇ ਨੇ। ਹਾਲਾਂਕਿ ਉਸ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਇੱਕ ਇੱਥੇ ਇਹਨਾਂ ਨੇ ਭੇਜਿਆ, ਹੁਣ ਅਸੀਂ ਸਾਰੀਆਂ ਗੱਲਾਂ ਨੂੰ ਲਿੰਕ ਕਰ ਸਕਦੇ ਹਾਂ ਜੀ। ਪਰ ਇੱਥੇ ਕੋਈ ਉਹ ਗਾਰਨਰ ਨਹੀਂ ਕਰ ਸਕੇ ਸਪੋਰਟ। ਜਿਹੜਾ ਉਹਨਾਂ ਨੇ ਇੱਕ ਢੰਗ ਜਿਹਾ ਰਚਿਆ ਇੱਕ 29 ਮੈਂਬਰੀ ਡੈਲੀਗੇਸ਼ਨ ਨੂੰ ਲਿਜਾਣ ਦਾ, ਮਿਲਾਉਣ ਦਾ, ਉਹ ਵੀ ਇੰਨਾ ਕੁ ਪ੍ਰੈਸ਼ਰ ਜਾਂ ਕੌਮ ਦਾ ਉਹਨਾਂ ਨੂੰ ਡਰ ਸੀਗਾ, ਉਹਨਾਂ ਨੂੰ ਵੀ ਇਹ ਡਰਾਮਾ ਕਰਨਾ ਪਿਆ ਜੀ ਅਸੀਂ ਮੈਮੋਰੈਂਡਮ ਦਿੱਤਾ ਹੈ, ਉਹਦੇ 'ਚ ਅਸੀਂ ਕਿਹਾ ਕਿ ਵੀ ਇਹ ਜਿਹੜਾ ਹੈ ਉਹਨਾਂ ਨੂੰ ਪਾਸਪੋਰਟ ਦਿਓ ਜਿਹੜੇ ਦੂਸਰੇ ਨੇ ਅਸਾਈਲਮ ਵਾਲੇ, ਔਰ ਮੈਮੋਰੈਂਡਮ 'ਚ ਅਸੀਂ ਕਿਹਾ ਕਿ ਜੀ ਇਹ ਹਰਾਸਮੈਂਟ ਨਹੀਂ ਹੋਣੀ ਚਾਹੀਦੀ ਗੁਜਰਾਤ ਸਿੱਖ ਕਿਸਾਨਾਂ ਦੇ ਨਾਲ। ਸੋ ਈਵਨ ਜਿਹੜੇ ਇਸ ਕਿਸਮ ਦੇ ਵੀ ਇਕੱਠੇ ਕਰਕੇ ਲਗਾਏ ਦੱਸਣ ਦੇ ਲਈ ਕਿ ਜੀ ਸਾਰੇ ਸਿੱਖ ਖਿਲਾਫ ਨਹੀਂ ਨੇ, ਉਹਨਾਂ ਦੀ ਵੀ ਮਜਬੂਰੀ ਬਣ ਗਈ ਕਿ ਉਹ ਸਿੱਖ ਇਸ਼ੂਜ਼ ਦੀ ਗੱਲ ਕਰਨ। ਸੋ ਮੈਡੀਸਨ ਸਕੁਏਅਰ ਗਾਰਡਨ ਤੋਂ ਬਾਅਦ ਨੈਕਸਟ ਇਵੈਂਟ ਜਿਹੜੀ 29 ਤਰੀਕ ਨੂੰ, ਜਦੋਂ ਕਿ ਓਬਾਮਾ ਨੇ ਪਹਿਲਾਂ ਤਾਂ ਉਹ ਇਹ ਗੱਲ ਸਟੇਟ ਡਿਨਰ ਦੀ ਹੋ ਰਹੀ ਸੀ ਕਿ ਜੀ ਸਟੇਟ ਡਿਨਰ ਖਾਏਗਾ, ਫਿਰ ਆ ਗਿਆ ਜੀ ਨਹੀਂ ਇਹ ਤਾਂ ਕਿਉਂਕਿ ਪ੍ਰੈਜ਼ੀਡੈਂਟ ਨਹੀਂ ਹੈਗਾ, ਅਸੀਂ ਤਾਂ ਮਨਮੋਹਨ ਸਿੰਘ ਦੇ ਵੇਲੇ ਥੋੜ੍ਹਾ ਪ੍ਰੋਟੋਕੋਲ ਚੇਂਜ ਕੀਤਾ ਸੀ, ਇਹ ਹੁਣ ਜਿਹੜਾ ਹੈ ਇਹਨੂੰ ਪ੍ਰਾਈਵੇਟ ਡਿਨਰ ਦਿਆਂਗੇ। ਹੁਣ ਪ੍ਰਾਈਵੇਟ ਡਿਨਰ ਕੀ ਹੁੰਦਾ ਹੈ ਵੀ ਉਹਦੇ 'ਚ ਕੋਈ ਸਟੇਟ ਡਿਨਰ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਫਿਰ ਜਿੰਨੀ ਲਿਸਟ ਹੁੰਦੀ ਹੈ ਐਂਬੈਸਡਰਸ, ਸੈਨੇਟਰਸ, ਕਾਂਗਰਸਮੈਨ, ਉਹ ਪੂਰਾ ਇੱਕ ਚੈਂਬਰ ਹੀ ਹੁੰਦਾ ਜਿਨ੍ਹਾਂ ਨੂੰ ਇਨਵਾਈਟ ਕਰਨਾ ਹੁੰਦਾ ਕਿ ਉਹ ਸ਼ਾਹੀ ਮਹਿਮਾਨ ਹੈ ਜੀ। ਤੇ ਪ੍ਰਾਈਵੇਟ ਡਿਨਰ 'ਚ ਹੁੰਦਾ ਜੀ ਇਹ ਸਾਡਾ ਨਿੱਜੀ ਮਹਿਮਾਨ ਹੈ, ਉਹਦੇ 'ਚ ਪ੍ਰੈਜ਼ੀਡੈਂਟ ਔਰ ਫਸਟ ਲੇਡੀ ਔਰ ਦੂਸਰੀ ਜਿਹੜੀ ਹੈ ਉਹੀ ਉਹਦੇ 'ਚ ਹੁੰਦੇ ਨੇ, ਜਾਂ ਥੋੜ੍ਹੇ ਬਹੁਤ ਜਿਹੜਾ ਗੈਸਟ ਆਇਆ ਉਹਦੇ ਨਾਲ ਦੇ ਬੰਦੇ ਹੁੰਦੇ ਨੇ, ਉਹ ਕੋਈ ਆਫੀਸ਼ੀਅਲ ਫੰਕਸ਼ਨ ਨਹੀਂ ਹੁੰਦਾ। ਹੁਣ ਜਿਹੜਾ ਜਿਹਦੇ ਮੂੰਹ ਦੇ ਉੱਤੇ ਚਪੇੜ ਵੱਜੀ, ਇੱਕ ਤਾਂ ਸਟੇਟ ਡਿਨਰ ਤੋਂ ਕੱਢ ਕੇ ਦੂਜੇ 'ਤੇ ਆ ਗਿਆ, ਔਰ ਉਹਦੇ 'ਚ ਵੀ ਬੀਬੀ ਮਿਸ਼ੇਲ ਓਬਾਮਾ ਜਿਹੜੀ ਫਸਟ ਲੇਡੀ ਹੈ ਉਹ ਸ਼ਾਮਲ ਨਹੀਂ ਹੋਈ ਪ੍ਰਾਈਵੇਟ ਡਿਨਰ 'ਚ ਵੀ। ਉਹਨੇ ਵੀ ਕਿਹਾ ਹੋਣਾ ਵੀ ਇਹ ਇਹਨੂੰ ਪਾਸੇ ਹੀ ਰੱਖੋ, ਉਹ ਵੀ ਜਿਹੜੀ ਐਬਸੈਂਟ ਸੀ ਉਹਦੇ ਤੋਂ। ਸੋ ਉਹਦੇ 'ਚ ਪ੍ਰਾਈਵੇਟ ਡਿਨਰ ਦਾ ਵੀ ਅੰਦਰ ਇਹ ਵੀ, ਇਹਨੂੰ ਵੀ ਉਹਨਾਂ ਨੇ ਨਿੰਬੂ ਵੀ ਨਹੀਂ ਪਾ ਕੇ ਦਿੱਤਾ, ਉਹ ਗਰਮ ਪਾਣੀ ਦਾ ਗਲਾਸ ਹੀ ਪੀਂਦਾ ਕਿਉਂਕਿ ਵਰਤ ਰੱਖਿਆ ਸੀ, ਜਾਂ ਨਿੰਬੂ ਪਤਾ ਨਹੀਂ ਭੁੱਲ ਗਿਆ ਹੋਣਾ ਝੋਲਾ ਇੱਥੇ ਕਿਤੇ ਨਿਊਯਾਰਕ, ਉਹਨੇ ਨਿੰਬੂ ਤਾਂ ਉਹੀ ਲੈਣੇ ਸੀ ਜਿਹੜੇ ਆਪਣੇ ਦਰਖਤ ਤੋਂ ਤੋੜ ਕੇ ਲਿਆਇਆ। ਪਰ ਇਹ ਆਇਆ ਉਹਦੀ ਲੈਮਨ ਵਾਟਰ ਨਹੀਂ ਸੀ ਕਿ ਜੀ ਹੀ ਵਾਜ਼ ਡਰਿੰਕਿੰਗ ਹੌਟ ਵਾਟਰ, ਲੇਕਿਨ ਹੌਟ ਵਾਟਰ ਉਹਨੇ ਮਿਸ਼ਲ ਨੇ ਨਹੀਂ, ਉਹਨੂੰ ਉਹ ਨਹੀਂ ਇਹ ਨੇੜੇ ਲੱਗੀ, ਉਹ ਸਾਰੇ ਡਿਨਰ ਦੇ ਉਹ ਬਾਹਰ ਹੀ ਰਹੀ। ਹੁਣ ਉਹਦੇ ਆਪੋਜ਼ਿਟ ਜਿਹੜਾ ਕੈਂਡਲ ਲਾਈਟ ਵਿਜਲ ਦਾ ਪਰਮਿਟ ਸੀ ਕਸ਼ਮੀਰੀਆਂ ਕੋਲ, ਅਸੀਂ ਵੱਡੀ ਗਿਣਤੀ ਦੇ ਵਿੱਚ ਸਿੱਖ ਵੀ ਜਦੋਂ ਜੁਆਇਨ ਕੀਤੇ, ਹੁਣ ਉੱਥੇ ਹੀ ਮੋਦੀ ਸਪੋਰਟਰਸ ਦੀ ਇੱਕ ਪੂਰੀ ਕਰਾਊਡ ਇਕੱਠੀ ਹੋਈ ਸੀਗੀ, ਪੂਰਾ ਉਹਨਾਂ ਨੇ ਬਾਹਰ ਸਟੇਜ ਲਾ ਕੇ ਤੇ ਨਾਚ ਗਾਣਾ ਤੇ ਉਹੀ ਗਰਬਾ ਔਰ ਡਾਂਡੀਆ, ਇਹ ਤਾਂ ਗੁਜਰਾਤ ਦਾ ਪ੍ਰਧਾਨ ਮੰਤਰੀ ਬਣਾਤਾ ਇਹਨੂੰ। ਔਰ ਇੱਥੇ ਵੀ ਮੋਦੀ ਨੇ ਜਿਵੇਂ ਮੈਡੀਸਨ ਸਕੁਏਅਰ ਗਾਰਡਨ ਐਡਰੈਸ ਕੀਤਾ
ਜਿਵੇਂ ਉਹਦਾ ਬਾਕੀ ਆਇਆ, ਇਹ ਲੱਗਦਾ ਹੀ ਨਹੀਂ ਕਿ ਹਿੰਦੁਸਤਾਨ ਦਾ ਕੋਈ ਹੋਰ ਸੂਬਾ ਵੀ। ਔਰ ਕੱਲ੍ਹ ਮੈਡੀਸਨ ਸਕੁਏਅਰ ਗਾਰਡਨ 'ਚ ਇੱਕ ਬੜੇ ਰਿਟਾਇਰਡ ਪ੍ਰੋਫੈਸਰ ਸੀ ਯੂਨੀਵਰਸਿਟੀ ਦੇ, ਤਾਮਿਲ ਓਰੀਜਨ ਦੇ, ਉਹ ਮੇਰੇ ਇੰਟਰਵਿਊ ਦੇਖ ਰਹੇ ਸੀ ਡਿਫਰੈਂਟ ਚੈਨਲਸ ਦੇ ਨਾਲ, ਤੇ ਉਹ ਬਾਹਰ ਖੜੇ ਦੇਖ ਰਹੇ ਸੀ। ਉਹਨੇ ਬਾਅਦ 'ਚ ਕਿਹਾ, ਉਹਨਾਂ ਨੇ ਮੈਨੂੰ ਅੰਗਰੇਜ਼ੀ 'ਚ ਹੀ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਇਵੇਂ ਹੈ, ਉਹ ਕਹਿੰਦੇ ਵੀ ਈਵਨ ਆਵਰ ਕਮਿਊਨਿਟੀ ਹੈਜ਼ ਬੀਨ, ਵੀ ਤਮਿਲ ਇੱਥੇ ਰਹਿੰਦੇ ਨੇ, ਤੇਲਗੂ ਨੇ, ਦੂਜੇ ਨੇ, ਹੈ ਹੀ ਕੋਈ ਨਹੀਂ ਸੀ, ਸਾਰੇ ਹੀ ਗੁਜਰਾਤੀ, ਵੀ ਜਿਵੇਂ ਹਿੰਦੁਸਤਾਨ ਹੀ ਟੇਕ ਓਵਰ ਗੁਜਰਾਤੀਆਂ ਨੇ ਕਰ ਲਿਆ ਔਰ ਇਹ ਗੁਜਰਾਤੀਆਂ ਦਾ ਪ੍ਰਧਾਨ ਮੰਤਰੀ ਹੈ। ਸੋ ਉਹ ਇਕੱਠੇ ਹੋਏ ਸੀ। ਜਦੋਂ ਅਸੀਂ ਜਾ ਕੇ ਕਸ਼ਮੀਰੀਆਂ ਨਾਲ ਜੁਆਇਨ ਕੀਤਾ, 40-50 ਸਿੰਘ ਇੱਕੋ ਵੇਲੇ ਡਿਫਰੈਂਟ ਡਾਇਰੈਕਸ਼ਨ 'ਚੋਂ ਆਏ, ਉਹ ਤਾਂ ਬੌਂਦਲ ਗਏ। ਔਰ ਉਹਨਾਂ ਨੇ ਪਹਿਲਾਂ ਤਾਂ ਬੜੇ ਭੜਕਾਊ ਨਾਅਰੇ ਲਾ ਰਹੇ ਸੀ, ਫਿਰ ਸਿੰਘਾਂ ਨੇ ਫੜ ਲਿਆ ਕਸ਼ਮੀਰੀਆਂ ਤੋਂ ਮਾਈਕ੍ਰੋਫੋਨ ਵੀ ਲਿਆਓ ਜ਼ਰਾ ਸਾਨੂੰ ਜੀ। ਤੇ ਫਿਰ ਉਹਨਾਂ ਨੂੰ ਪਤਾ ਨਾ ਲੱਗਿਆ, ਇੱਕ ਸਟੇਜ ਤੇ ਤਾਂ ਇੰਨਾ ਨੇੜੇ ਆ ਗਏ, ਪੁਲਿਸ ਦੀ ਪੂਰੀ ਇੱਕ ਜਿਹੜੀ ਹੈ ਲਾਈਨ ਲੱਗ ਗਈ। ਉਹਨਾਂ ਨੇ ਆਪਣੇ ਰਾਇਟ ਗੇਅਰ, ਆਪਣੇ ਹੈਟ ਹੂਟ ਪਾ ਲਏ ਕਿ ਵੀ ਇਹ ਲੱਗਾ ਹੋਣ ਕੰਮ। ਸੋ ਉਸ ਪੂਰੇ ਮਾਹੌਲ ਦੇ ਵਿੱਚ ਫਿਰ ਜਦੋਂ ਜਿਉਂ-ਜਿਉਂ ਸਿੰਘਾਂ ਦੇ ਜਕਾਰੇ ਗੂੰਜਦੇ ਗਏ, ਫਿਰ ਉਹਨਾਂ ਨੂੰ ਰਿਟਰੀਟ ਕਰਨਾ ਪਿਆ। ਔਰ ਪੂਰੇ ਜੋਸ਼ ਦੇ ਵਿੱਚ ਕਸ਼ਮੀਰੀ ਬੀਬੀਆਂ, ਬੰਦੇ, ਉਹਨਾਂ ਨੇ ਵੀ ਸਿੱਖਾਂ ਵੱਲ ਇਵੇਂ ਆਸ ਔਰ ਥੈਂਕਫੁਲਨੈਸ ਨਾਲ ਦੇਖਿਆ ਕਿ ਵੀ ਤੁਸੀਂ ਸਾਡੇ ਰੈਸਕਿਊ 'ਤੇ ਆਏ ਹੋ। ਪਰ ਅਸੀਂ ਕਿਹਾ ਜੀ ਨਹੀਂ। ਔਰ ਬਾਅਦ 'ਚ ਉਸ ਰੈਲੀ ਨੂੰ ਵੀ ਮੈਂ ਐਡਰੈਸ ਕੀਤਾ ਔਰ ਇਹੀ ਕਿਹਾ ਕਿ ਵੀ ਇਹ ਸਾਡਾ ਟੁਗੈਦਰ ਹੈ। ਔਰ ਮੈਂ ਕਿਉਂਕਿ ਉਰਦੂ 'ਚ ਐਡਰੈਸ ਕੀਤਾ, ਮੈਂ ਕਿਹਾ ਹਮਾਰਾ ਦੁਸ਼ਮਨ ਵੀ ਏਕ, ਹਮਾਰੀ ਮੰਜ਼ਿਲ ਵੀ ਏਕ। ਤੁਸੀਂ ਵੀ ਆਜ਼ਾਦੀ ਦੇ ਰਾਹ ਦੇ ਪਾਂਧੀ ਹੋ, ਤੁਹਾਡੀ ਮੰਜ਼ਿਲ ਆਜ਼ਾਦ ਹੈ, ਆਜ਼ਾਦ ਕਸ਼ਮੀਰ ਹੈ, ਸਾਡੀ ਮੰਜ਼ਿਲ ਖਾਲਿਸਤਾਨ ਔਰ ਦੁਸ਼ਮਨ ਵੀ ਏਕ, ਘੱਟ ਗਿਣਤੀਆਂ ਦਾ ਦੁਸ਼ਮਨ ਹੈ। ਮੈਡੀਸਨ ਸਕੁਏਅਰ ਗਾਰਡਨ ਦਾ ਫੰਕਸ਼ਨ ਜਿਹੜਾ ਬੀਤੇ ਕੱਲ੍ਹ ਹੋਇਆ ਔਰ ਇਸ ਨੂੰ ਸਾਡੀ TV 84 ਦੀ ਟੀਮ ਨੇ ਫੁੱਲੀ ਕਵਰ ਕੀਤਾ। ਅਸੀਂ ਥੈਂਕਫੁਲ ਹਾਂ ਆਪਣੇ ਕੈਮਰਾਮੈਨ ਦੇ, ਆਪਣੇ ਹੋਸਟ ਦੇ, ਜਿਹੜੇ ਸਾਡੇ ਨਾਲ ਜੁਆਇਨ ਕੀਤਾ। ਵੈਸੇ ਤੁਸੀਂ ਨਹੀਂ ਗਏ ਹੋ, ਇਹ ਰਿਕਾਰਡ 'ਚ ਹੁਣ ਲਾਲ ਸਿਆਹੀ ਨਾਲ ਲਿਖ ਲਿਆ ਜੀ। ਔਰ ਉਸ ਜਿਹੜੀ ਮੈਡੀਸਨ ਸਕੁਏਅਰ ਗਾਰਡਨ ਦੀ ਕਵਰੇਜ ਹੈ 2 ਘੰਟੇ ਦਾ, ਬੜਾ ਕਲਾਸੀ ਪ੍ਰੋਗਰਾਮ ਪਿਛਲੇ ਦਿਨਾਂ 'ਚ, ਕਿਉਂਕਿ ਅਸੀਂ ਫਿਰ ਬਿਜ਼ੀ ਸੀ, ਸੱਚੋ ਸੱਚ ਦੇ ਵਿੱਚ ਵੀ ਆਇਆ। ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉਹ ਸਾਰੇ ਦਾ ਸਾਰਾ YouTube ਦੇ ਉੱਤੇ ਵੀ ਅਪਲੋਡ ਹੋਏ। ਮੈਡੀਸਨ ਸਕੁਏਅਰ ਗਾਰਡਨ 'ਚ ਵੀ ਜਿਹੜੀ ਸ਼ਮੂਲੀਅਤ ਸੀ ਉਹ ਸਾਰੇ ਨਾਰਥ ਅਮਰੀਕਾ ਦੇ ਰਿਪਰੈਜ਼ੈਂਟੇਟਿਵਸ ਦੀ ਸੀ। ਔਰ ਮੈਂ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ 13 ਬੰਦੇ ਸੀਐਟਲ ਤੋਂ ਲਗਭਗ 7 ਘੰਟੇ ਫਲਾਈ ਕਰਕੇ ਜਿਹੜੇ ਨੇ ਉੱਥੇ ਪਹੁੰਚੇ ਨੇ, ਸਰੀ ਤੋਂ, ਵੈਨਕੂਵਰ ਤੋਂ, ਟੋਰਾਂਟੋ ਤੋਂ, ਮੌਂਟਰੀਆਲ ਤੋਂ, ਕੈਲੀਫੋਰਨੀਆ ਤੋਂ ਔਰ ਈਸਟ ਕੋਸਟ ਤੋਂ ਜਿਹੜੀ ਹੈ ਵੱਡੀ ਗਿਣਤੀ ਸਿੱਖ ਸੰਗਤਾਂ। ਬੇਸ਼ੱਕ ਕੁਛ ਬੱਸਾਂ ਦੇ ਟਾਈਮ ਅੱਗੇ ਪਿੱਛੇ ਹੋਣ ਕਰਕੇ ਨਿਊਯਾਰਕ ਦੀਆਂ 2 ਬੱਸਾਂ ਵਾਲੇ ਲੇਟ ਵੀ ਹੋਏ, ਪਰ ਜਿਸ ਉਤਸ਼ਾਹ ਦੇ ਨਾਲ ਉੱਥੇ ਸਾਰਿਆਂ ਦਾ ਇੱਕ ਕਲੈਕਟਿਵ ਪਲੇਟਫਾਰਮ ਸੀ। ਔਰ ਸਿੱਖਸ ਫਾਰ ਜਸਟਿਸ ਨੇ ਬੜੇ ਚੰਗੇ ਢੰਗ ਨਾਲ ਆਰਗੇਨਾਈਜ਼ ਕੀਤਾ, ਬੜੇ ਵਧੀਆ ਬੈਨਰ, ਮੈਸੇਜ। ਔਰ ਜਿਹੜੀ ਸਟਾਰ ਅਟਰੈਕਸ਼ਨ ਸੀ ਉਹ ਸੀ ਮੌਕ ਟਰਾਇਲ, ਜਿਹਨੂੰ ਸਿਟੀਜ਼ਨਸ ਕੋਰਟ ਕਹਿੰਦੇ ਨੇ, ਸ਼ਹਿਰੀਆਂ ਦਾ ਕੋਰਟ। ਸੋ ਉਹਨੂੰ ਵੀ ਪੂਰਾ ਇੱਕ ਪ੍ਰੋਫੈਸ਼ਨਲ ਢੰਗ ਨਾਲ ਜਿਊਰੀ ਔਰ ਕਾਉਂਸਲ ਫਾਰ ਪ੍ਰੋਸੀਕਿਊਸ਼ਨ, ਵਕੀਲ ਜਿਹਨੇ ਕੇਸ ਪ੍ਰੈਜ਼ੈਂਟ ਕੀਤਾ, ਔਰ ਜੱਜ ਜਿਹੜੀ ਕਿ ਗੋਰੀ ਸੀ ਜਿਹਨੇ ਉਸ ਕੇਸ ਨੂੰ ਸੁਣਿਆ, ਜੂਰੀ ਨੂੰ ਉਹਨੇ ਹਦਾਇਤਾਂ ਦਿੱਤੀਆਂ। ਸੋ ਉਹ ਜਿਸ ਕਿਸਮ ਦੀ ਸਟੇਜ ਔਰ ਸੈਟਿੰਗ ਸੀ, ਹਾਲਾਂਕਿ 1-2 TV ਚੈਨਲਸ 'ਤੇ ਲਾਈਵ ਚੱਲ ਰਿਹਾ ਸੀ, ਅਤੇ ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਜਿਹੜੇ ਉੱਥੇ ਡਰਾਈਵ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਆਏ ਸੀ, ਉਹ ਕਹਿੰਦੇ ਸੀ ਕਿ ਵੀ ਸਾਡੇ ਕੁਝ ਲੋਕਾਂ ਨੇ ਜਿਵੇਂ ਉਹਨਾਂ ਨੇ ਸੱਚੀ ਮੁੱਚੀ ਕਹਿਣਾ ਵੀ ਮੁਕੱਦਮਾ ਚਲਾ ਕੇ ਮੋਦੀ ਨੂੰ ਤਾਂ ਹੋ ਗਈ ਸਜ਼ਾ ਕਰਤੀ। ਉਹ ਕਹਿੰਦੇ ਮੈਂ ਆਪ ਦੇਖਿਆ ਮੁਕੱਦਮਾ, ਜੱਜ ਗੋਰੀ ਬੈਠੀ ਸੀ, ਇਹ ਬੈਠੇ ਸੀ। ਸੋ ਇਹ ਇੱਕ ਨਵੀਂ ਗੱਲ ਸੀ ਸਾਡੇ ਆਪਣਿਆਂ ਵੀ ਬਹੁਤ ਸਾਰਿਆਂ ਲਈ, ਪਰ ਇਹ ਮੀਡੀਆ ਦੇ ਲਈ ਵੀ ਅਟਰੈਕਸ਼ਨ ਸੀ। ਔਰ ਮੀਡੀਆ ਨੇ ਉਹਨੂੰ ਕਾਫੀ ਕਵਰ ਕੀਤਾ। ਲਗਭਗ ਮੇਰਾ ਖਿਆਲ ਹੈ ਜ਼ਿਆਦਾ ਨਹੀਂ 1 ਘੰਟੇ ਦਾ ਟਰਾਇਲ ਹੋਏਗਾ। ਔਰ ਉਸ ਟਰਾਇਲ 'ਚ ਵੈਲਿਡ ਪੁਆਇੰਟਸ ਕਿ ਮੋਦੀ ਜਿਹੜਾ ਕਿਹੜੇ ਗੁਨਾਹ ਦੇ ਲਈ ਦੋਸ਼ੀ ਹੈ, ਉਹ ਕਾਉਂਸਲ ਫਾਰ ਪ੍ਰੋਸੀਕਿਊਸ਼ਨ ਨੇ ਕੀਤਾ ਔਰ ਜੂਰੀ ਨੇ ਆਪਣਾ ਵਰਡਿਕਟ ਸੁਣਾਇਆ। ਔਰ ਜਿਸ ਗ੍ਰੇਸ ਨਾਲ ਜੱਜ ਨੇ, ਜੂਰੀ ਨੇ, ਔਰ ਪੂਰਾ ਇੱਕ ਸੈਟਿੰਗ, ਕੋਰਟ ਦੀ ਸੈਟਿੰਗ, ਕਿਉਂਕਿ ਮੇਰੇ ਲਈ ਮੈਨੂੰ ਇਹ ਵੀ ਇਸ ਲਈ ਵੀ ਚੰਗਾ ਲੱਗਾ ਕਿ ਆਪਣੇ ਸਕੂਲ ਡੇਜ਼ 'ਚ ਸਾਡੇ ਇੱਕ ਇਸ ਕਿਸਮ ਦਾ ਮੌਕ ਟਰਾਇਲ, ਉਹਦੇ 'ਤੇ ਅਜੋਕੇ ਫੈਸ਼ਨਸ ਦੇ ਉੱਤੇ ਸੀ, ਜਾਂ ਜਿਹੜਾ ਕ੍ਰਾਈਮ ਹੈ, ਅਤੇ ਉਹਦੇ 'ਚ ਜਿਹੜਾ ਮੇਰਾ ਰੋਲ ਸੀ ਉਹ ਕਾਉਂਸਲ ਫਾਰ ਪ੍ਰੋਸੀਕਿਊਸ਼ਨ ਦਾ ਸੀ। ਮੌਕ ਟਰਾਇਲ 'ਚ ਹੁੰਦਾ ਸੀ ਸਰਕਾਰੀ ਵਕੀਲ ਦਾ, ਹੁੰਦੇ ਉਹਦੇ ਕਾਲਾ ਕੋਟ ਪਾ ਕੇ, ਮੈਂ ਸ਼ਾਇਦ 9ਵੀਂ ਦਾ ਸਟੂਡੈਂਟ ਹੋਵਾਂਗਾ, ਅਤੇ ਉਹ ਜਿਹੜਾ ਸਾਰਾ ਸੀ ਉਹ ਡਾਇਲੋਗ ਮੈਨੂੰ ਕਦੇ ਵੀ ਨਹੀਂ ਭੁੱਲਿਆ, ਜਿਹੜਾ ਮੈਂ ਉਸ ਆਰਗੂਮੈਂਟ ਦੇ ਵਿੱਚ, ਹਾਲਾਂ ਪਹਿਲਾਂ ਪ੍ਰੀਪੇਅਰਡ ਹੁੰਦਾ, ਤੁਹਾਨੂੰ ਟੀਚਰ ਹੀ ਲਿਖ ਕੇ ਦਿੰਦੇ ਨੇ। ਸੋ ਉਹ ਸੀ ਕਿ ਵੁੱਡ ਦੈਟ ਆਈ ਕੁਡ ਫਾਈਂਡ the adequate words to decry the highly nefarious anti-social behavior of this dandy of the modern student.
ਸੋ ਫਿਰ ਉਹ ਦੂਸਰਿਆਂ ਦਾ ਵਕੀਲ ਹੁੰਦਾ ਹੈ। ਸੋ ਮੇਰੇ ਲਈ ਉਹ ਇੱਕ ਜਸਟ ਨੋਸਟੈਲਜੀਆ ਵੀ ਸੀ ਕਿ ਵੀ ਕਦੇ ਮੌਕ ਟਰਾਇਲ 'ਚ ਮੈਂ ਸਰਕਾਰੀ ਵਕੀਲ ਬਣ ਕੇ ਕੀਤਾ ਸੀ, ਔਰ ਅੱਜ ਇਹਦੇ ਖਿਲਾਫ ਮੌਕ ਟਰਾਇਲ ਕਿਤੇ ਹੋਰ ਥਾਂ ਤੇ ਨਹੀਂ, ਵਾਈਟ ਹਾਊਸ ਦੇ ਸਾਹਮਣੇ ਸਿੱਧਾ ਲਫਾਇਤ ਪਾਰਕ ਦੇ ਵਿੱਚ ਹੋ ਰਿਹਾ, ਜਿਹਦੇ ਲਈ ਉਹਨੂੰ ਜਿਹੜਾ ਉਹ ਜਵਾਬਦੇਹ ਬਣਾਇਆ ਜਾ ਰਿਹਾ। ਸੋ ਮੈਂ ਸਮਝਦਾ ਔਰ ਜਿਹੜਾ ਸਾਡਾ ਪ੍ਰੋਟੈਸਟ ਸੀ ਉਹ ਵੀ ਪੂਰਾ ਜ਼ੋਰਦਾਰ, ਔਰ ਜਿਹੜੀ ਬਹੁਤ ਚੰਗੀ ਗੱਲ ਮੀਡੀਆ ਦੇ ਹਵਾਲੇ ਨਾਲ, ਇਹਨਾਂ ਦੇ ਮੀਡੀਆ ਨੇ ਸਾਨੂੰ ਇਗਨੋਰ ਕੀਤਾ ਔਰ ਅੱਜ ਈਵਨ ਟ੍ਰਿਬਿਊਨ ਦੀ ਹੈਡਲਾਈਨ ਇੱਕ ਲੱਗੀ ਹੋਈ ਹੈ ਕਿ ਅਮਰੀਕਨ ਮੀਡੀਆ ਇਗਨੋਰਡ ਮੋਦੀ, ਔਰ ਉਹਦਾ ਹੈਡਲਾਈਨ ਸੀ ਮੀਡੀਆ ਨਾਟ ਐਂਥੂਸੀਆਸਟ, ਕਿ ਵੀ ਮੀਡੀਆ 'ਚ ਕੋਈ ਐਂਥੂਸੀਆ, ਉਹਨਾਂ ਨੇ ਕਿਹਾ ਈਵਨ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ ਨੇ ਵੀ ਜਿਹੜਾ ਨਹੀਂ ਕੀਤਾ। ਹਾਲਾਂ ਉੱਥੇ ਇੰਡੀਅਨ ਲੋਕ ਜਿਹੜੇ ਦੇਖਦੇ ਨੇ, ਕਿਉਂਕਿ ਇਹੀ ਚੈਨਲ ਵਾਲੇ ਉੱਥੋਂ ਇੱਥੇ ਆਏ, ਇੱਥੋਂ ਬੀਮ ਕਰ ਰਹੇ ਸੀ ਬਿਆਰ, ਉਹਨਾਂ ਨੂੰ ਲੱਗਦਾ ਸੀ ਵੀ ਅਮਰੀਕਾ ਸਾਰਿਆਂ ਨੂੰ ਰੋਟੀ ਖਾਣੀ ਭੁੱਲ ਗਈ, ਜਿਵੇਂ ਕਿ ਮੋਦੀ ਨੂੰ ਦੇਖ ਕੇ ਉਹ ਮੋਡੀ ਕਰ ਰਹੇ ਨੇ। ਉਹ ਮੋਡੀ ਨਹੀਂ ਕਹਿ ਰਹੇ, ਉਹ ਕਹਿੰਦੇ ਵੀ ਯੂ ਡੋਂਟ ਐਗਜ਼ਿਸਟ। ਈਵਨ ਇਹਨਾਂ ਦੇ ਪ੍ਰਿੰਟ ਮੀਡੀਆ ਨੇ ਵੀ ਜਿਹੜਾ ਉਹਦਾ ਨੋਟਿਸ ਨਹੀਂ ਲਿਆ। ਇਹਦੇ ਉਲਟ ਜਿੰਨੀ ਸਿੱਖਾਂ ਨੂੰ ਜਾਂ ਸਾਡੇ ਕੇਸ ਨੂੰ ਇਸ ਵਾਰ ਮੀਡੀਆ ਪਬਲਿਸਿਟੀ ਜਾਂ ਮੀਡੀਆ ਐਕਸਪੋਜਰ ਮਿਲਿਆ, ਮੈਂ ਵੀ 25 ਸਾਲ ਤੋਂ ਪੰਥਕ ਲਾਈਫ 'ਚ ਪਬਲਿਕ, ਇਟ ਨੈਵਰ ਹੈਪਨਡ ਬਿਫੋਰ। ਔਰ ਇਹਨਾਂ ਦੋਨੋਂ ਪ੍ਰੋਟੈਸਟ ਦੇ ਵਿੱਚ ਈਵਨ ਆਈ ਵਾਜ਼, ਹਾਲਾਂਕਿ ਮੈਂ ਕੋਈ ਮੇਨ ਆਰਗੇਨਾਈਜ਼ਰਸ 'ਚੋਂ ਵੀ ਨਹੀਂ ਸੀ, ਸਾਡਾ ਤਾਂ ਚਲੋ ਸਿੱਖਸ ਫਾਰ ਜਸਟਿਸ ਹੈ, ਸਿੱਖ ਯੂਥ ਹੈ, ਸੁਸਾਇਟੀਜ਼ ਨੇ, ਅਸੀਂ ਤਾਂ ਉਹਨਾਂ ਨੂੰ ਇੱਕ ਜਿਹੜਾ ਹੱਲਾਸ਼ੇਰੀ ਦੇਣ ਵਾਲੀ ਗੱਲ ਹੈ। ਸੋ ਉਹਨਾਂ ਦੀਆਂ ਆਪਣੇ ਵੀ ਇੰਟਰਵਿਊ ਸੀ, ਆਪਣੀਆਂ ਉਹਨਾਂ ਦੀਆਂ ਪ੍ਰੈਸ ਰਿਲੀਜ਼ਸ ਵੀ ਸੀ, ਲੇਕਿਨ ਈਵਨ ਮੈਨੂੰ ਇਹ ਫਖਰ ਹਾਸਲ ਹੋਇਆ ਹੈ ਕਿ ਜਿਹੜੇ ਮੇਜਰ ਨੈਟਵਰਕ ਨੇ ਇੰਟਰਨੈਸ਼ਨਲ, ਉਹਨਾਂ ਦੇ ਵਿੱਚ ਅਲ ਜਜ਼ੀਰਾ ਆਲਮੋਸਟ CNN ਦੀ ਵੀ ਬਰਾਬਰੀ, ਕਈ ਵਾਰੀ ਸਟੈਪ ਅੱਗੇ ਹੁੰਦਾ ਹੈ, ਉਹਨਾਂ ਨੇ ਇੰਟਰਵਿਊ ਕੀਤਾ ਔਰ ਉਹ ਸਟੋਰੀ ਦੇ ਵਿੱਚ ਸਾਨੂੰ ਕੋਟ ਕੀਤਾ ਐਜ਼ ਏ ਖਾਲਿਸਤਾਨ ਅਫੇਅਰ ਸੈਂਟਰ ਡਾਇਰੈਕਟਰ। ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਜਿਹੜੀ ਅਮਰੀਕਾ ਦੀਆਂ ਮੇਜਰ ਅਖਬਾਰਾਂ 'ਚੋਂ ਹੈ, ਉਹਨਾਂ ਦੀ ਜਿਹੜੀ ਕੋਰਸਪੋਂਡੈਂਟ ਸੀ ਉਹਨੇ ਕੀਤਾ, ਉਹਨੇ ਕੋਟ ਕੀਤਾ। LA ਟਾਈਮਸ ਜਿਹੜੀ ਮੇਜਰ 10 ਅਖਬਾਰਾਂ 'ਚੋਂ ਹੈ, ਔਰ ਈਵਨ ਇੰਡੀਅਨ ਕੌਂਟੈਕਸਟ ਮੈਂ ਸਿਰਫ ਇੱਕ ਅਖਬਾਰ ਦੀ ਤਾਰੀਫ ਕਰਾਂਗਾ, ਦਾ ਹਿੰਦੂ, ਮੈਡਰਾਸ 'ਚ ਛਪਦੀ ਹੈ, ਔਰ ਇਹ ਕਾਫੀ ਕਲਾਸੀ ਪੇਪਰ ਹੈ, ਫॉर ਮੋਰ ਦੈਨ 100 ਈਅਰਸ ਇਹਨਾਂ ਦੀ ਐਗਜ਼ਿਸਟੈਂਸ ਹੈ। ਔਰ ਜਦੋਂ ਮੈਂ ਉਹਨਾਂ ਦੇ ਕੋਰਸਪੋਂਡੈਂਟ ਦਾ ਕਾਰਡ ਵੀ ਦੇਖਿਆ, ਨਾਰਾਇਣਨ ਸਮਥਿੰਗ ਹੈ, ਉਹ PhD ਔਰ ਮਾਸਟਰਸ ਕੈਂਬਰਿਜ ਔਰ ਦੂਜੇ ਤੋਂ ਹਾਈਲੀ ਐਜੂਕੇਟਡ। ਸੋ ਦਾ ਹਿੰਦੂ ਨੇ ਲਗਾਤਾਰਤਾ ਨਾਲ 3-4 ਦਿਨ ਇਸ 'ਤੇ ਸਿੱਖਸ ਫਾਰ ਜਸਟਿਸ ਨੂੰ ਵੀ ਇੰਟਰਵਿਊ ਕੀਤਾ ਹੈ, ਸਟੋਰੀ ਕੀਤੀ, ਔਰ ਸਾਡੀ ਸਾਊਂਡ ਬਾਈਟ ਵੀ ਜਿਹੜੀ ਹੈ, ਸਾਊਂਡ ਬਾਈਟ ਨੇ ਜਿਹੜਾ ਵੀ ਅਸੀਂ ਇੰਟਰਵਿਊ ਦਿੱਤਾ ਹੈ ਉਹ ਉਹਨਾਂ ਨੇ ਦਿੱਤਾ। ਇਸ ਤੋਂ ਇਲਾਵਾ ਦਰਜਨਾਂ ਦੂਸਰੇ ਚੈਨਲ, ਲੋਕਲ ਪੇਪਰ, ਪਾਕਿਸਤਾਨ ਦੇ ARY, Jio, ਇਹ ਸਾਰਿਆਂ ਨੇ ਸਾਨੂੰ ਇੰਟਰਵਿਊ ਕੀਤਾ। ਸੋ ਕਹਿਣ ਦਾ ਮਤਲਬ ਹੈ ਕਿ ਵੀ ਜਿਹੜਾ ਇਹਨਾਂ ਦਾ ਸੀ ਕਿ ਮੋਦੀ ਨੂੰ ਅਸੀਂ ਬਹੁਤ ਵੱਡਾ ਬਣਾ ਕੇ ਪ੍ਰੈਜ਼ੈਂਟ ਕਰੀਏ, ਔਰ ਉਹ ਸਾਰਾ ਪਾਰਟ ਫੇਲ ਹੋਇਆ। ਔਰ ਮੈਂ ਵਕਤ ਸੀਮਾ ਦੇਖ ਰਿਹਾ, ਹੁਣ ਇਹਦੇ ਦੌਰੇ ਦੀ ਆਊਟਕਮ ਦੀ ਗੱਲ ਕਰੀਏ ਕਿ ਵੀ ਇਹ ਤਾਂ ਸਾਡਾ ਐਸਪੈਕਟ ਹੋਇਆ ਵੀ ਅਸੀਂ ਆਪਣਾ ਮੈਸੇਜ ਦਿੱਤਾ ਹੈ, ਇਹਨਾਂ ਨੇ ਮੋਦੀ ਨੂੰ ਇਵੇਂ ਲਿਆਂਦਾ, ਔਰ ਜਿਵੇਂ ਪ੍ਰੈਜ਼ੈਂਟੇਸ਼ਨ ਕੀਤੀ ਉਹਨੇ, ਕਾਂਗਰਸ ਨੇ ਠੀਕ ਕਿਹਾ ਵੀ ਉਹ ਤਾਂ ਇਵੇਂ ਉਹਨੇ ਬਿਹੇਵ ਕੀਤਾ ਜਿਵੇਂ ਇੱਥੇ ਕੋਈ ਚੋਣ ਰੈਲੀ ਕਰ ਰਿਹਾ ਹੋਵੇ, ਵੋਟਾਂ ਲੈਣੀਆਂ ਲੋਕਾਂ ਤੋਂ। ਜੀ ਡਾਕਟਰ ਸਾਹਿਬ, ਤੁਸੀਂ ਜੋ ਸਾਨੂੰ ਸਾਰਾ ਕੁਝ ਦੱਸ ਰਹੇ ਹੋ, ਸਾਡੇ ਦਰਸ਼ਕਾਂ ਨੂੰ ਦੱਸ ਰਹੇ ਹੋ, ਤੇ ਜਿਸ ਤਰ੍ਹਾਂ ਮੈਂ ਨਹੀਂ ਗਈ ਹੈਗੀ, ਮੈਂ ਤੇ ਸਾਡੇ ਦਰਸ਼ਕ ਇਸ ਨੂੰ ਕਦੋਂ ਦੇਖ ਸਕਾਂਗੇ ਆਉਣ ਵਾਲੇ ਸਮੇਂ 'ਚ, ਜਿੱਦਾਂ ਆਉਣ ਵਾਲੇ ਦਿਨਾਂ 'ਚ? ਦੇਖੋ, ਇੱਕ ਤਾਂ ਜਿਵੇਂ ਮੈਂ ਕਿਹਾ ਵੀ ਆਲਰੇਡੀ ਨਿਊਯਾਰਕ ਵਾਲਾ ਪ੍ਰੋਗਰਾਮ ਤਾਂ ਆਲਰੇਡੀ ਏਅਰ ਹੋਇਆ, ਕੱਲ ਸੱਚੋ ਸੱਚ ਵਾਲੇ 'ਚ ਵੀ ਸੀ, ਅੱਜ ਰਿਪੀਟ ਵੀ ਸੀ, ਔਰ ਉਹ ਸਾਡੇ ਅਪਲੋਡ ਵੀ ਹੋਏਗਾ ਜੀ। ਤੇ ਮੇਰਾ ਖਿਆਲ ਹੈ ਵੀ ਇੱਕ ਅੱਧੇ ਦਿਨ 'ਚ ਅਸੀਂ ਆਪਣੀ ਟੀਮ ਨਾਲ ਗੱਲ ਕਰਕੇ ਕਿ ਜਦੋਂ ਉਹ ਸਾਰਾ ਐਡਿਟ ਵਗੈਰਾ ਕਰਕੇ ਤਿਆਰ ਹੋਏਗਾ, ਆਉਣ ਵਾਲੇ ਦਿਨਾਂ 'ਚ ਵਿਲ ਸਰਟਨਲੀ ਟੈਲ ਵੀ ਕਿੱਦਾਂ ਉਹ ਰਿਲੇ ਹੋਏਗਾ ਜੀ। ਸੈਕੰਡ ਪਾਰਟ ਜਿਹੜਾ ਇਹਨਾਂ ਦੀ ਫੇਲਿਓਰ ਦੇ ਹਵਾਲੇ ਨਾਲ ਹੈ, ਈਵਨ ਪਹਿਲਾਂ ਮੈਂ ਇੰਟਰਨੈਸ਼ਨਲ ਜਿਹੜਾ ਐਨਾਲਿਸਿਸ ਹੈ ਉਹਦੇ ਟ੍ਰਿਪ ਦੇ ਉੱਤੇ ਕੁਝ ਵੀ ਹਾਸਲ ਨਹੀਂ ਹੋਇਆ, ਔਰ ਜਿਹੜੀ ਖਾਸ ਤੌਰ 'ਤੇ ਸੀ ਜੇ ਅਨਾਊਂਸਮੈਂਟ ਹੋਏਗੀ, ਇਹ ਹੋਏਗਾ, ਏਡ ਮਿਲੇਗੀ, ਦੂਜਾ ਵੀ ਠੂਠੇ 'ਚ ਕੀ ਪਿਆ, ਉਹਦੇ 'ਚ ਈਵਨ ਨੋ ਪ੍ਰੋਗਰੈਸ ਔਨ ਨਿਊਕਲੀਅਰ ਡੀਲ, ਇਹ ਉਹਨਾਂ ਦੇ ਸਪੈਸ਼ਲਿਸਟ ਕਹਿ ਰਹੇ ਨੇ ਇੰਡੀਆ ਦੇ। H1B ਵੀਜ਼ਾ ਇਸ਼ੂ ਕੋਈ ਨਹੀਂ, ਨਥਿੰਗ। ਜੇ ਤੁਸੀਂ ਦੇਖੋ ਵੀ ਉੱਥੇ ਉਹਨੇ ਹੌਟ ਪਾਣੀ ਪੀਤਾ, ਗਰਮ ਪਾਣੀ, ਤੇ ਹੌਟ ਏਅਰ ਛੱਡੀ ਹੈ। ਸਾਰਾ ਟ੍ਰਿਪ ਜਿਹੜਾ ਹੈ, ਜੇ ਉਹਨੂੰ ਮੈਂ ਡਿਸਕ੍ਰਾਈਬ ਕਰਨਾ ਹੋਇਆ ਐਜ਼ ਏ ਜਰਨਲਿਸਟ ਲਿਖਣਾ ਹੋਏ, ਤਾਂ ਮੈਂ ਇਹ ਕਹਾਂਗਾ ਕਿ ਨਰਿੰਦਰ ਮੋਦੀ ਟ੍ਰਿਪ ਔਰ ਟੂਰ ਵਾਜ਼ ਹੌਟ ਵਾਟਰ ਐਂਡ ਹੌਟ ਏਅਰ, ਕਿ ਪੀਓ ਗਰਮ ਪਾਣੀ ਰਿਹਾ ਸੀ ਤਾਂ ਗਰਮ ਹਵਾ ਹੀ ਛੱਡੀ ਸੀ, ਹੱਥ 'ਚ ਕੁਛ ਨਹੀਂ ਆਇਆ। ਔਰ ਈਵਨ ਅਮਰੀਕਾ ਦੇ 2 ਮੇਜਰ ਥਿੰਕ ਟੈਂਕ, ਕਾਰਨੈਗੀ ਐਂਡੋਮੈਂਟ, ਉਹਨਾਂ ਦਾ ਐਕਸਪਰਟ ਹੈ ਮਿਸਟਰ ਐਸ਼ਲੇ ਟੈਲੀ, ਔਰ ਹੈਰੀਟੇਜ ਫਾਊਂਡੇਸ਼ਨ, ਉਹ ਲੀਸਾ ਕਰਟਿਸ ਹੈ,
ਉਹਨਾਂ ਦੀਆਂ ਵੀ ਹੈਡਲਾਈਨਸ ਇਹ ਨੇ ਕਿ ਕੋਈ ਸਬਸਟੈਂਸ਼ੀਅਲ ਪ੍ਰੋਗਰੈਸ ਕਿਸੇ ਪਾਸਿਓਂ ਨਹੀਂ ਹੋਈ, ਕੋਈ ਬ੍ਰੇਕ ਥਰੂ ਨਹੀਂ ਹੋਈ। ਟੈਰਰਿਜ਼ਮ ਦੇ ਖਿਲਾਫ ਗੱਲ ਹੋਈ ਕਿ ਜੀ ਲਸ਼ਕਰ ਤੌਇਬਾ ਔਰ ਜੈਸ਼ੇ ਮੁਹੰਮਦ ਔਰ ਦਾਊਦ ਇਬਰਾਹਿਮ ਇਹ ਉਹ ਛੱਡਿਆ, ਲੇਕਿਨ ਜਦੋਂ ਅਮਰੀਕਾ ਨੇ ਕਿਹਾ ਜੀ ਜਿਹੜੀ ISIS ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਸੀਰੀਆ 'ਚ, ਇਹਦੀ ਸਪੋਰਟ ਕਰੋ, ਹਮਾਇਤ ਕਰੋ, ਨਾਲ ਆਓ, ਉਹਦੇ 'ਚ ਵੀ ਉਹ ਬੈਕ ਆਫ ਕੀਤਾ। ਸੋ ਨਤੀਜੇ ਦੇ ਤੌਰ ਤੇ ਕੋਈ ਵੀ ਬ੍ਰੇਕ ਥਰੂ, ਔਰ ਕਾਂਗਰਸ ਨੇ ਇਸ ਗੱਲ ਦੇ ਉੱਤੇ ਹੀ ਇਹ ਜੈਬ ਲਿਆ। ਉਹਨਾਂ ਨੇ ਕਿਹਾ ਜੀ ਮੋਦੀਜ਼ ਵਿਜ਼ਿਟ ਵਾਜ਼ ਹਾਈ ਔਨ ਇਵੈਂਟ ਮੈਨੇਜਮੈਂਟ ਬਟ ਲੋ ਔਨ ਡਿਪਲੋਮੇਸੀ। ਇਵੈਂਟ ਤਾਂ ਮੈਨੇਜ ਕੀਤੀ ਜੀ, ਮੈਡੀਸਨ ਸਕੁਅਰ ਗਾਰਡਨ, ਵੱਡੇ ਵੱਡੀਆਂ ਸਕਰੀਨਾਂ ਲਾਤੀਆਂ, ਉੱਥੇ ਆ ਗਏ, ਗਰਬਾ ਹੋ ਗਿਆ, ਡਾਂਸ ਹੋ ਗਿਆ, ਔਰ ਬੜਾ ਇਹ ਰੌਲਾ ਪਾਤਾ ਜੀ ਕਿ ਬਹੁਤ ਜਿਹੜਾ ਉਹ ਬਹੁਤ ਵੱਡਾ ਲੀਡਰ ਹੈ। ਲੇਕਿਨ ਜਿਹੜੇ ਟ੍ਰਿਪ ਹੁੰਦੇ ਨੇ ਜਾਂ ਜਦੋਂ ਬਾਹਰਲੇ ਆਉਂਦੇ ਨੇ, ਉਹ ਡਿਪਲੋਮੇਸੀ ਹੁੰਦੀ ਹੈ। ਡਿਪਲੋਮੇਸੀ ਪਰਦੇ ਦੇ ਪਿੱਛੇ ਹੁੰਦੀ, ਉਹਦੇ 'ਚ ਕੋਈ ਸਾਹਮਣੇ ਤੁਸੀਂ ਗਰਬਾ ਡਾਂਸ ਨਹੀਂ ਕਰਦੇ। ਸੋ ਇਹਦੇ 'ਚ ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਵੀ ਹਾਈ ਔਨ ਇਵੈਂਟ ਮੈਨੇਜਮੈਂਟ ਤਾਂ ਕੀਤੀ। ਜੇ $2-3 ਮਿਲੀਅਨ ਇੱਥੇ ਖਰਚ ਕੀਤਾ ਹੈ, ਢੋਏ ਨੇ ਬੰਦੇ, ਵਾਸ਼ਿੰਗਟਨ ਅੰਦਰ ਵੀ ਹੈ, ਬਾਹਰ ਵੀ ਹੈ, ਆਪਣਾ ਪੂਰਾ ਪੈਸਾ ਲਾਇਆ, ਇਵੈਂਟ ਮੈਨੇਜਮੈਂਟ ਕੀਤੀ ਹੈ, ਬਟ ਲੋ ਔਨ ਡਿਪਲੋਮੇਸੀ ਐਸੇ ਵੀ ਕੱਢਿਆ ਕੀ ਹੈ ਉਹਦੇ 'ਚੋਂ। ਸੋ ਇਹ ਜਿਹੜਾ ਸਾਰਾ ਪਾਰਟ ਹੈ, ਦੈਟ ਵਾਜ਼ ਏ ਟੋਟਲ ਕਲੈਪਸ, ਟੋਟਲ ਫੇਲਿਓਰ। ਸੋ ਬਾਕੀ ਜਿਹੜਾ ਹੋਰ ਚੀਜ਼ਾਂ ਸਾਹਮਣੇ ਆਉਣਗੀਆਂ ਹੌਲੀ ਹੌਲੀ ਕਿ ਵੀ ਕੀ ਹੋਇਆ। ਤੇ ਜਿਹੜੀ ਮੈਨੂੰ ਖੁਸ਼ੀ ਹੈ ਕਿ ਵੀ ਈਵਨ ਮਿਸ਼ੇਲ ਓਬਾਮਾ ਨੇ ਵੀ ਕਿਹਾ, ਉਹਨੇ ਵੀ ਪੁੱਛਿਆ ਹੋਣਾ ਵੀ ਵੇਅਰ ਇਜ਼ ਹਿਜ਼ ਵਾਈਫ, ਉਹ ਕਹਿੰਦਾ ਹੋਣਾ ਉਹ ਛੱਡ ਗਿਆ ਸੀ, ਉਹ ਤਾਂ ਜਦੋਂ ਵਿਆਹ ਕੇ ਲਿਆਇਆ ਸੀ, ਤੂੰ ਅਗਲੇ 2 ਦਿਨਾਂ ਬਾਅਦ ਹੀ ਭੱਜ ਗਿਆ। ਉਹਨੇ ਕਿਹਾ ਹੋਣਾ ਨੋ ਮਿਸਟਰ ਓਬਾਮਾ, ਆਈ ਐਮ ਨਾਟ ਗੋਇੰਗ ਟੂ ਮੀਟ ਦਿਸ ਕੈਲਸ ਮੈਨ ਜੀ। ਸੋ ਇਹ ਜੇ ਨਹੀਂ ਲਿਆਇਆ ਘਰ ਵਾਲੀ ਨਾਲ, ਇਹਨੇ ਛੱਡਿਆ ਹੋਇਆ ਹੈ, ਇਹ ਘਰ ਮੈਂ ਨਹੀਂ ਵਾੜਨਾ, ਚਲ ਹੁਣ ਤੂੰ ਵਾੜਨਾ, ਮੈਂ ਨਹੀਂ ਫਿਰ ਘਰ ਬਹਿਣਾ ਜੇ ਤੂੰ ਇਹਨੂੰ ਘਰ ਵਾੜਨਾ ਜੀ ਜੀ। ਸੋ ਕੁੱਲ ਮਿਲਾ ਕੇ ਇਹਨਾਂ ਦਾ ਜਲੂਸ ਪੂਰਾ ਨਿਕਲਿਆ ਹਰ ਕਟਹਿਰੇ 'ਚ। ਬਾਕੀ ਜਿਉਂ-ਜਿਉਂ ਨਵੀਂ ਜਾਣਕਾਰੀ ਆਏਗੀ ਅਸੀਂ ਜ਼ਰੂਰ ਦੱਸਾਂਗੇ ਵੀ ਉਹਦੇ ਨਿੰਬੂਆਂ ਦਾ ਕੀ ਬਣਿਆ, ਕਿੰਨੇ ਨਿੰਬੂ ਵਾਪਸ ਲੈ ਕੇ ਗਿਆ ਜਾਣ ਲੱਗੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵੀਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।